ਤੇ ਆਪਣੇ ਅਗਲੇ ਜਿਹੜੇ ਕੁਝ ਕਾਲਰ ਉਹਨਾਂ ਨਾਲ ਵੀ ਗੱਲ ਕਰਦੇ ਜਾਈਏ। ਸਨੀ ਜੀ ਜੁੜੇ ਨੇ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਤਿੰਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਾਂਜੀ, ਰਮਨ ਭਾਜੀ ਮੇਰਾ ਕੁਐਸਚਨ ਸੀ। ਸਨੀ ਰੰਧਾਵਾ ਗੱਲ ਕਰ ਰਿਹਾ ਭਾਜੀ। ਹਾਂਜੀ ਹਾਂਜੀ, ਰਮਨ ਭਾਜੀ ਮੇਰਾ ਕੁਐਸਚਨ ਸੀ। ਮੈਂ ਨਾ ਆਪਣੇ ਯਾਰਾਂ ਦੋਸਤਾਂ ਦੇ ਬਿਹਾਫ ਤੇ ਕਾਲ ਕਰ ਰਿਹਾ ਕਿਉਂਕਿ ਮੈਂ ਪੇਪਰ ਲੌਗ ਯੂਜ਼ ਕਰਦਾ। ਮੈਂ 150 ਮਾਈਲ ਰੇਡੀਅਸ ਚੱਲਦਾ। ਓਕੇ। ਤੋ ਮੇਰੇ ਯਾਰ ਦੋਸਤ ਕਹਿੰਦੇ ਕਿ ਤੂੰ ਕਾਲ ਕਰ ਸਾਡੇ ਬਿਹਾਫ ਤੇ। ਭਾਜੀ ਮੇਰਾ ਕੁਐਸਚਨ ਸੀ ELD ਦੇ ਰਿਲੇਟਡ। ਹਜੇ ਵੀ 80% ELD ਐਡਿਟ ਹੋ ਰਹੀਆਂ ਹੈ, ਪਰ ਕੋਈ ਵੀ ਅੱਗੇ ਆ ਕੇ ਦੱਸਦਾ ਨਹੀਂ ਕਿਉਂਕਿ ਜਿਹੜੇ ਮੇਰੇ ਕੁਝ ਫਰੈਂਡ ਨੇ ਉਹ ਮਤਲਬ ਜੈਨੂਅਲੀ ਸਹੀ ELD ਯੂਜ਼ ਕਰ ਰਹੇ ਨੇ। ਤੋ ਉਹਨਾਂ ਨੂੰ ਗੁੱਸਾ ਚੜ੍ਹਦਾ ਕਿ ਬਾਕੀ ELD ਐਡਿਟ ਹੋ ਰਹੀਆਂ ਆ। ਉਹਨਾਂ ਦੇ ਕਸਟਮਰ ਸੈਂਟਰ ਉੱਥੇ ਇੰਡੀਆ ਨੇ, ਉਹ ELD ਐਡਿਟ ਹੋ ਜਾਂਦੀ ਆ। ਤੇ ਉਹਦਾ ਭਾਜੀ ਕੋਈ ਹੱਲ ਥੋੜਾ ਦੱਸ ਸਕਦੇ? ਇੱਕ ਉਹ ਕਹਿੰਦੇ ਕਿ ਜੇ ELD ਰਿਵੋਕ ਹੁੰਦੀ ਆ ਤੇ ਮਹੀਨੇ ਕੇ ਬਾਅਦ ਫਿਰ ਉਹ ਸਟਾਰਟ ਹੋ ਜਾਂਦੀ ਨਵੇਂ ਮਾਡਲ ਤੋਂ। ਇਹਦਾ ਭਾਜੀ ਕੋਈ ਸੋਲਿਊਸ਼ਨ ਕੋਈ ਦੱਸ ਸਕਦੇ? ਤੇ ਜੀ ਦੇਖੋ ਜੀ, ਇਹਦਾ ਸੋਲਿਊਸ਼ਨ ਤਾਂ ਇਹੋ ਹੀ ਹੈਗਾ ਕਿ ਰਿਪੋਰਟਿੰਗ ਜਿਹੜੀ ਆ ਕਿ ਕਿੰਨੀ ਕੁ ਤੁਸੀਂ ਰਿਪੋਰਟਿੰਗ ਕਰਦੇ ਹੈਗੇ ਆ। ਜੇ ਤੁਹਾਡੀ ELD ਐਡਿਟ ਹੋ ਰਹੀ ਆ ਜਾਂ ਹੁੰਦੀ ਆ, ਤੁਸੀਂ ਉਹਨੂੰ ਡਾਇਰੈਕਟਲੀ FMCSA ਨੂੰ ਰਿਪੋਰਟ ਕਰਦੇ ਆ ਕਿ ਨਹੀਂ ਕਰਦੇ ਆ। ਦੇਖੋ, ਜਦੋਂ ਆਪਾਂ ਗਰੁੱਪ ਦੇ ਵਿੱਚ ਗੱਲਾਂ ਕਰ ਲਈਆਂ ਜਾਂ ਤੁਸੀਂ ਸਾਨੂੰ ਇੱਥੇ ਕਾਲ ਕਰਕੇ ਦੱਸ ਦਿੰਦੇ ਆ, ਇਹਦਾ ਅਸੀਂ ਹੱਲ ਇਹੋ ਹੀ ਮੇਰੇ ਖਿਆਲ ਦੇ ਵਿੱਚ ਹੈਗਾ ਕਿ ਜਿਹੜੀ ਰਿਪੋਰਟਿੰਗ ਹੈਗੀ ਆ, ਰਿਪੋਰਟਿੰਗ ਤੋਂ ਬਿਨਾਂ ਜਿਹੜੀ ਕੋਈ ਵੀ ਚੀਜ਼ ਆ ਉਹ ਨਹੀਂ ਚੱਲਦੀ ਹੈਗੀ, ਨਹੀਂ ਸੁਣੀ ਜਾਂਦੀ ਹੈਗੀ। ਦੂਸਰੀ ਗੱਲ ਇਹ ਹੈਗੀ ਹੈ ਕਿ ਮੈਂ ਕਿਸੇ ਨੂੰ ਵੀ ਇਹ ਨਹੀਂ ਕਹੂੰਗਾ ਕਿ ਤੁਸੀਂ ਇਸ ਹਿਸਾਬ ਦੇ ਨਾਲ ਚੱਲੋ ਕਿ ਭਾਈ ਦੂਜਾ ਐਡਿਟ ਕਰ ਰਿਹਾ ਤੇ ਮੈਨੂੰ ਵੀ ਕਰਨੀ ਪੈਣੀ ਹੈ ਕਿਉਂਕਿ ਦੂਜਾ ਕਰ ਰਿਹਾ, ਇਸ ਕਰਕੇ ਮੈਂ ਉਹਨਾਂ ਨਾਲ ਕੰਪੀਟ ਨਹੀਂ ਕਰ ਸਕਦਾ। ਇਹ ਕਦੀ ਵੀ ਸੋਲਿਊਸ਼ਨ ਨਹੀਂ ਹੁੰਦਾ। ਤੁਸੀਂ ਜਿਹੜਾ ਸਹੀ ਕੰਮ ਕਰਦੇ ਆ ਸਹੀ ਕੰਮ ਕਰੋ। ਤੁਸੀਂ ਬੁੱਕ ਚੱਕ ਕੇ ਦੇਖ ਲਓ, ਕਿਸੇ ਨੂੰ ਕਾਲ ਕਰਕੇ ਦੇਖ ਲਓ। ਅੱਜ ਜਿਹੜੀਆਂ ਕੰਪਨੀਆਂ ਸਹੀ ਕੰਮ ਕਰ ਰਹੀਆਂ ਪਿਛਲੇ 10 ਸਾਲਾਂ ਤੋਂ, 15 ਸਾਲਾਂ ਤੋਂ, 20 ਸਾਲਾਂ ਤੋਂ, ਜਿਹੜੀਆਂ ਸਹੀ ਚੱਲ ਰਹੀਆਂ, ਸਹੀ ਪ੍ਰੋਪਰ ਢੰਗ ਨਾਲ ਕੰਮ ਕਰ ਰਹੀਆਂ, ਅੱਜ ਉਹ ਕੰਪਨੀਆਂ ਜਿਹੜੀਆਂ ਵੈਰੀ ਵੈਲ ਸਟਰੋਂਗ ਐਸਟੈਬਲਿਸ਼ ਬਣ ਚੁੱਕੀਆਂ, ਇਸੇ ਕਰਕੇ ਕਿਉਂਕਿ ਉਹ ਸਹੀ ਪੈਰਾਂ ਤੇ ਚੱਲਦੇ ਆ। ਠੀਕ ਹੈ ਨਾ? ਸੋ ਕੋਈ ਕੀ ਕਰ ਰਿਹਾ ਹੈਗਾ, ਉਹਦਾ ਸਿਰਫ ਤੇ ਸਿਰਫ ਇੱਕੋ ਹੀ ਤਰੀਕਾ ਆ ਕਿ ਰਿਪੋਰਟ ਟੂ FMCSA। ਰਿਪੋਰਟ ਜਿਹੜੀ ਹੈ ਰਿਪੋਰਟਿੰਗ ਬੇਸ ਦੇ ਉੱਤੇ ਹੀ ਕੋਈ ਕਾਰਵਾਈ ਹੁੰਦੀ ਆ। ਕੋਈ ਮੇਰੇ ਕਹਿਣ ਨਾਲ ਨਹੀਂ ਕਿ ਉੱਥੇ ਕਾਰਵਾਈ ਹੋਣੀ, ਮੇਰੇ ਕਿਸੇ ਵੀ ਪੁੱਛ ਦੇ ਨਾਲ ਨਹੀਂ ਹੁੰਦੀ। ਕਿਸੇ ਦੀ ਜਿਹੜੀ ਇੱਦਾਂ ਨਹੀਂ ਚੱਲਦੀ ਹੈਗੀ ਜਿੰਨੀ ਦੇਰ ਤੱਕ ਰਿਪੋਰਟਿੰਗ ਨਹੀਂ ਹੁੰਦੀ। ਜੀ ਭਾਜੀ ਹੁਣ ਦੇਖ ਲਿਓ, ਤਕਰੀਬਨ ਜਿੰਨੀ ਵੀ ਤੁਹਾਡੀ ਆਡੀਅנס ਸੁਣ ਰਹੀ ਹੈ, ਕਿਸੇ ਨੇ ਵੀ ਨਹੀਂ ਦੱਸਣਾ ਕਿ ਕਿਹੜੀ ਲੌਗ ਬੁੱਕ ਐਡਿਟ ਹੋ ਰਹੀ ਹੈ। ਮੋਸਟਲੀ ਹਰ ਕੋਈ ਕਰ ਰਿਹਾ। 80% ਕਹਿ ਰਿਹਾ, ਚਲੋ 20% ਠੀਕ ਵੀ ਹੋਣਗੀਆਂ। ਤੇ ਭਾਜੀ ਆਪਾਂ ਨਾ ਨਾਮ ਲਾਉਂਦੇ ਆ ਡਰਾਈਵਰਾਂ ਦਾ ਜਾਂ ਕੰਪਨੀ ਵਾਲਿਆਂ ਦਾ। ਮੈਂ ਕਹਿੰਦਾ ਇਹਨਾਂ ਦਾ ਕੋਈ ਕਸੂਰ ਨਹੀਂ ਹੈ ਕਿ ਜਾਂ ਡਰਾਈਵਰਾਂ ਦਾ ਕਸੂਰ ਹੈ ਜਾਂ ਕੋਈ ਐਡਿਟ ਕਰਦੇ ਨੇ ਜਾਂ ਕੰਪਨੀ ਵਾਲਿਆਂ ਦੀਆਂ ਐਡਿਟ ਹੁੰਦੀਆਂ ਨੇ। ਭਾਜੀ ਸਪਲਾਈ ਦੀ ਗੱਲ ਪਿੱਛੋਂ ਕਿੱਥੋਂ ਆ ਰਹੀਆਂ ਲੌਗਬੁੱਕਾਂ? ਉਹਦਾ ਸੌਫਟਵੇਅਰ ਕੌਣ ਬਣਾ ਰਿਹਾ ਹੈ ਨਾ? ਉਹ ਪ੍ਰੋਵਾਈਡ ਕਰ ਰਹੇ, ਕੰਪਨੀ ਵਾਲੇ ਲੈ ਰਹੇ ਆ। ਜੋ ਨਾ ਪਿੱਛੋਂ ਤਾਂ ਆਪੇ ਕੰਪਨੀ ਵਾਲੇ ਨਾਲ ਹੈ। ਹਾਂਜੀ ਨਹੀਂ ਸਨੀ, ਇਸ ਚੀਜ਼ ਨੂੰ ਤਾਂ ਆਪਾਂ ਮੁੱਢੋਂ ਇਹ ਗੱਲ ਕੀਤੀ ਆ ਕਿ ਜਿਹੜੀ FMCSA DOT ਨੇ ਸੈਲਫ ਸਰਟੀਫਿਕੇਸ਼ਨ ਕੀਤੀ ਆ, ਉਹ ਸੈਲਫ ਸਰਟੀਫਿਕੇਸ਼ਨ ਮੁੱਢੋਂ ਹੀ ਅਸੀਂ ਉਸ ਚੀਜ਼ ਨੂੰ ਤਾਂ ਉਹ ਪਹਿਲਾਂ ਤੋਂ ਸ਼ੁਰੂ ਤੋਂ ਹੀ ਰੌਲਾ ਪਾ ਰਹੇ ਕਿ ਕਸੂਰ ਉੱਥੇ ਆ, ਜੜ ਉੱਥੇ ਪਈ ਆ। ਜਿਹੜੀ ਆ ਜੜ ਉੱਥੇ ਆ, ਜੜ ਉੱਥੇ ਆ। ਹੁਣ ਜਿਹੜੀ ਜੜ ਆ ਨਾ, ਹੁਣ ਜੜ ਨੂੰ ਜੇ ਤੁਸੀਂ ਹੁਣ ਦੇਖੋ, ਜਿਹੜੀ ਜੜ ਨੂੰ ਪੱਟਣਾ ਜਾਂ ਕਿਸੇ ਨਾ ਕਿਸੇ ਪਾਸਿਓਂ ਖਤਮ ਕਰਨਾ ਹੁਣ ਤੁਹਾਡੇ ਸਾਹਮਣੇ ਠੀਕ ਆ। ਇਸ ਚੀਜ਼ ਦੇ ਉੱਤੇ ਅਸੀਂ ਜ਼ਰੂਰ ਉੱਥੇ ਗੱਲ ਕਰਦੇ ਹਾਂ ਕਿ ਓਕੇ ਠੀਕ ਆ, ਤੁਸੀਂ ਹੁਣ ਨਵਾਂ ਲਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਜੀ। ਫੋਰਨ ਬੇਸਡ ਜਿਹੜੇ ਬੰਦੇ ਹੈਗੇ ਆ ਉਹ ELD ਟੂ ਐਡਿਟ ਨਹੀਂ ਕਰਨਾ ਚਾਹੀਦਾ, ਇੱਥੇ ਹੋਣਾ ਚਾਹੀਦਾ। ਦੈਟ ਮੀਨਸ ਕਿ ਤੁਸੀਂ ਲਾਅ ਦੇ ਉੱਤੇ ਦੂਜਾ ਲਾਅ ਸਲੈਪ ਕਰ ਰਹੇ, ਪਹਿਲੇ ਲਾਅ ਨੂੰ ਤੁਸੀਂ ਢੰਗ ਦੇ ਨਾਲ ਇੰਪਲੀਮੈਂਟ ਨਹੀਂ ਕਰ ਰਹੇ। ਠੀਕ ਹੈ ਨਾ? ਤੇ ਤੁਸੀਂ ਦੂਜਾ ਲਾਅ ਉੱਤੇ ਬਣਾ ਰਹੇ। ਹੁਣ ਆਪਣੇ ਈਵਨ ਆਪਾਂ ਕੈਲੀਫੋਰਨੀਆ 'ਚ ਦੇਖ ਲਓ ਕਿੰਨਾ ਕੁਝ ਹੋ ਰਿਹਾ। ਹਰ ਤੀਜੇ ਦਿਨ ਨਵੇਂ ਲਾਅ ਬਣਾਈ ਜਾ ਰਹੇ ਆ। ਆਹ ਨਹੀਂ ਕਰਨਾ, ਇਹਨੂੰ ਬਚਾਉਣ ਲਈ ਆਹ ਕਰ ਲਓ, ਇਹਨੂੰ ਬਚਾਉਣ ਲਈ ਉਹ ਕਰ ਲਓ। ਮਤਲਬ ਹਰ ਪਾਸਿਓਂ ਤੁਹਾਡੇ ਜਿਹੜੇ ਲਾਅ ਆ ਉਹ ਚੇਂਜ ਹੋ ਰਹੇ ਆ। ਪਰ ਜਿਹੜਾ ਐਕਚੁਅਲ ਬੇਸ ਹੈਗਾ, ਹੁਣ ਮੈਂ ਬੜੀ ਵਾਰੀ ਇਹ ਚੀਜ਼ ਦੀ ਐਗਜ਼ਾਮਪਲ ਦਿੱਤੀ ਹੈ ਕਿ ਕੈਨੇਡਾ ਦੇ ਵਿੱਚ ਥਰਡ ਪਾਰਟੀ ਸਰਟੀਫਾਈ ਕਰਦੀ ਹੈ ELD ਨੂੰ, ਤੇ ELD ਨੂੰ ਸਰਟੀਫਾਈ ਕਰਾਉਣ ਦਾ $50,000 ਮਿਨੀਮਮ ਖਰਚਾ ਆ। ਠੀਕ ਹੈ ਨਾ? ਸੋ ਜੇ ਹੁਣ ਤੁਹਾਨੂੰ ਏਦਾਂ ਦੇ ਬੈਰੀਅਰਸ, ਐਂਟਰੀ ਬੈਰੀਅਰ ਜਿਹੜਾ ਹੈ ਨਾ, ਐਂਟਰੀ ਬੈਰੀਅਰਸ ਬਹੁਤ ਲੋ ਆ ELD ਦੇ ਵਿੱਚ। ਲੋ ਸੀਗਾ, ਅਜੇ ਵੀ ਲੋ ਆ।
ਅਜੇ ਠੀਕ ਮਿਲਾ ਤਾਂ ਹੈ ਹੀ ਨਹੀਂ, ਅਜੇ ਵੀ ਹੱਥ ਚੱਕ ਕੇ ਹੀ ਖਾਣਾ ਵੀ ਆਈ ਸਰਟੀਫਾਈ। ਹਾਂ ਸੋ ਇਸ ਕਰਕੇ ਮੁੱਦਾ ਜਿਹੜਾ ਬਿਲਕੁਲ ਸਨੀ ਦੀ ਗੱਲ, ਇਹ ਗੱਲ ਸਹੀ ਹੈ ਕਿ ਮੁੱਦਾ ਉੱਥੋਂ ਜਿਹੜਾ ਇਹ ਠੀਕ ਹੋਣਾ ਆ। ਅਦਰਵਾਈਜ਼ ਜਿਹੜੇ ਇਦਾਂ ਦੀਆਂ ਚੀਜ਼ਾਂ ਹੈਗੀਆਂ ਇਹ ਵਾਪਰਦੀਆਂ ਰਹਿਣੀਆਂ। ਡੈਫੀਨੇਟਲੀ ਇਸ ਸਾਲ ਦੇ ਵਿੱਚ ਪਹਿਲੇ 6 ਮਹੀਨਿਆਂ ਦੇ ਵਿੱਚ ਕੋਈ 90 ਦੇ ਕਰੀਬ ਜਿਹੜੀਆਂ ELDs ਆ ਉਹ ਰਿਮੂਵ ਕਰ ਚੁੱਕੇ ਆ। ਪਰ ਅਗੇਨ ਸਨੀ ਦੀ ਗੱਲ ਉਹ ਵੀ ਠੀਕ ਆ ਕਿ ਉਹੋ ਹੀ ਕੰਪਨੀਆਂ ਨੇ ਪਹਿਲਾਂ ਹੀ 2-2 3-3 ਰਜਿਸਟਰ ਉਹਨਾਂ ਦਾ ਨਵਾਂ ਵਰਜਨ ਆ ਜਾਂਦਾ, ਰੰਗ ਚੇਂਜ ਕਰਕੇ ਉਹ ਆ ਜਾਂਦੀਆਂ ਬਾਅਦ ਚ ਵੇਖੀਆਂ। ਆਪ ਹੀ ਕਹਿੰਦੇ FMCS ਵਾਲੇ ਆਪ ਵੀ ਮੰਨਦੇ ਆ ਵੀ ਹੁਣ ਤਾਂ ਸਮਝ ਨਹੀਂ ਆਉਂਦੀ ਵੀ ਜੇ ਤੁਹਾਡੇ ਕੋਲ ਸਾਰਾ ਕੁਝ ਤੁਹਾਨੂੰ ਪਤਾ ਆ ਵੀ ਤੁਸੀਂ ਉਹ ਜੜ ਤੋਂ ਠੀਕ ਕਿਉਂ ਨਹੀਂ ਕਰਦੇ। ਥੈਂਕ ਯੂ ਕਾਲ ਦੇ ਲਈ ਸਨੀ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਇਕੱਲੇ ਤੁਸੀਂ ਨਹੀਂ, ਬਹੁਤ ਦੁਨੀਆ ਦੁਖੀ ਹੈ ਇਹ ਸਾਰੀਆਂ ਜਿਹੜੀਆਂ ਉਹ ਚੀਜ਼ਾਂ ਨੂੰ ਜਿਹੜਾ ਉਹ ਲੈ ਕੇ।